ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਆ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ 27 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 28 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਪੰਜਾਬੀ ਰੇਡੀਓ USA ਦੇ ਫ੍ਰੈਸਟੋ ਸਟੂਡੀਓਜ਼ ਤੋਂ ਹਾਜ਼ਰ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਨ ਦੇ ਨਾਲ ਇਹਨਾਂ ਨੂੰ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੇਖ ਵੀ ਸਕਦੇ ਹੋ। ਹਫ਼ਤੇ 'ਚ 5 ਜਣੇ ਖਬਰਾਂ ਅਸੀਂ ਲੈ ਕੇ ਆਉਂਦੇ ਮੰਡੇ ਟੂ ਫਰਾਈਡੇ, ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਵਾਲੇ ਪ੍ਰਾਈਮ ਮਿਨਿਸਟਰ ਦਾ ਆਖਣਾ ਹੈ ਕਿ ਅਰਬ ਮੁਲਕਾਂ ਨੂੰ ਖੁਰਾਕ ਅਪਣਾਉਣ ਵਾਲਾ ਕੰਮ ਤੇਜ਼ ਕਰੋ ਤੇ ਨਾਲ ਹੀ ਇਹ ਦੱਸਿਆ ਗਿਆ ਕਿ ਤੇਲ ਦਾ ਮੁੱਲ 'ਚ ਕੋਈ ਵਾਧਾ ਨਹੀਂ ਕੀਤਾ ਗਿਆ। ਜੀ ਬਿਲਕੁਲ, ਇਸ ਵੇਲੇ ਜੰਗ ਲੱਗੀ ਪਈ ਹੈ। ਅਰਬ ਮੁਲਕ ਨੇ ਜਿਹੜੇ ਉੱਥੇ ਖੁਰਾਕ ਦੇ ਜਿਹੜੇ ਮਾਮਲੇ ਨੇ ਉਹ ਮਸਲੇ ਬਣ ਚੁੱਕੇ ਨੇ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਪਹਿਲਾਂ ਵੀ ਐਲਾਨ ਕੀਤਾ ਗਿਆ ਸੀਗਾ ਮਾਰਚ ਦੇ ਸ਼ੁਰੂ 'ਚ ਵੀ ਜਦੋਂ ਇਹ ਜੰਗ ਛਿੜੀ ਸੀਗੀ ਉਦੋਂ, ਔਰ ਉਹਨਾਂ ਮੁਲਕਾਂ ਵੱਲੋਂ ਵੀ ਮੰਗ ਕੀਤੀ ਗਈ ਸੀਗੀ। ਹੁਣ ਪ੍ਰੋਬਲਮ ਪ੍ਰਵੀਨ ਇਹ ਹੈ ਕਿ ਜੰਗੀ ਹਾਲਾਤਾਂ ਦੇ ਵਿੱਚ ਜਿਨ੍ਹਾਂ ਦੇ ਆਪਣੇ ਭੜੋਲਿਆਂ 'ਚ ਦਾਣੇ ਹੁੰਦੇ ਨੇ ਉਹ ਵੀ ਕਹਿੰਦੇ ਨੇ ਕਿ ਜ਼ਰਾ ਸਾਂਭ ਲਵੋ, ਹਾਲਾਤ ਮੁਸ਼ਕਿਲ ਨੇ। ਈਵਨ ਕਿ ਯਾਰ ਕਿ ਹੁਣ ਕਣਕਾਂ ਦੇ ਟਾਈਮ ਤੇ ਮੀਂਹ ਪੈਣ ਡਿਆ ਤੇ ਸਾਰੇ ਕਹਿਣ ਦੇ ਨੇ ਪੁਰਾਣੀ ਕਣਕਾਂ ਜਿਹੜੀ ਉਹਨੂੰ ਪਹਿਲਾਂ ਵਰਤਣਾ ਹੈ, ਨਵੀਂ ਆ ਜਿਹੜੀ ਉਹ ਭੜੋਲਿਆਂ 'ਚ ਪਾਉਣੀ ਹੈ। ਇਹ ਅਕਲਮੰਦੀ ਹੁੰਦੀ ਹੈ। ਸਾਡੀ ਸਰਕਾਰ ਇਹ ਕਰਨ ਡਈ ਹੈ ਕਿ ਉਹਨਾਂ ਮੁਲਕਾਂ ਦੇ ਵਿੱਚ ਪਾਕਿਸਤਾਨੀ ਖੁਰਾਕ ਦਾ ਮੁੱਲ ਜ਼ਰਾ ਚੰਗਾ ਪੈਣ ਡਿਆ ਆ, ਜੋ ਕੁਝ ਗੋਦਾਮਾਂ 'ਚ ਹੈ ਉਧਰ ਭੇਜ ਦਿਓ, ਉਸ ਤੋਂ ਬਾਅਦ ਆਪਣੇ ਲੋਕ। ਇਹ ਉਹੀ ਕੰਮ ਆ ਕਿ ਜੀ ਸਾਡੇ ਕੋਲ ਖੰਡ ਵਾਧੂ ਆ ਤੇ ਇਹ ਤੁਸੀਂ ਸਾਨੂੰ ਨਾ ਐਕਸਪੋਰਟ ਕਰਨ ਦੀ ਇਜਾਜ਼ਤ ਦੇ ਦਿਓ। ਜਦੋਂ ਐਕਸਪੋਰਟ ਹੋ ਗਈ ਉਹ ਖੰਡ ਦਾ ਤੇ ਕਾਲ ਪੈ ਗਿਆ, ਹੁਣ ਇੰਪੋਰਟ ਕਰੋ। ਅਸਲ ਦੇ ਵਿੱਚ ਦਿਹਾੜੀ ਹੁੰਦੀ ਹੈ ਐਕਸਪੋਰਟ ਇੰਪੋਰਟ ਕਰਨ ਤੇ ਉਧਰੋਂ 10 ਰੁਪਈਆਂ ਦੀ ਲਈ ਹੈ, ਪਾਕਿਸਤਾਨ 'ਚ 20 ਰੁਪਈਆਂ ਦੀ ਵੇਚਣੀ ਹੈ, 10 ਰੁਪਈਆਂ ਦਾ ਟਾਂਕਾ ਜਿਹੜਾ ਉਹ ਲੱਗ ਜਾਂਦਾ ਹੈ। ਸੇਮ ਖੁਰਾਕ ਦੇ ਮਾਮਲੇ ਦੇ ਵਿੱਚ ਵੀ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਔਰ ਸਰੋਤਿਆਂ ਨੂੰ ਦੱਸ ਦਵਾਂ ਕਿ ਇਸ ਵੇਲੇ ਇਹ ਖਤਰਾ ਹੈ ਕਿ ਸਰਕਾਰੀ ਗੋਦਾਮਾਂ 'ਚ ਜਿੰਨੀ ਹੈ ਉਹ ਇਹਨਾਂ ਨੇ ਵੇਚ ਕੇ ਬੋਝੇ ਭਰ ਲੈਣੇ ਆ ਔਰ ਉਸ ਤੋਂ ਬਾਅਦ ਆਮ ਲੋਕ ਨੇ ਜਿਹੜੇ ਉਹ ਕਣਕ ਵੱਲੋਂ, ਦਾਲ ਵੱਲੋਂ, ਚੌਲਾਂ ਵੱਲੋਂ ਔਖਲ ਦਾ ਸ਼ਿਕਾਰ ਹੋਣੇ ਆ। ਫਿਰ ਕਹਿਣਾ ਕਿ ਜੀ ਹੁਣ ਉਧਰੋਂ ਬਾਹਰੋਂ ਲਿਆਵਾਂਗੇ, ਬਾਹਰੋਂ ਜ਼ਾਹਰ ਜੰਗ ਲੱਗੀ ਹੈ, ਸ਼ੈ ਹੁਣ ਮਹਿੰਗੀ ਲੱਭਣ ਡਈ ਹੈ ਤੇ ਅਸੀਂ ਮਹਿੰਗੀ ਵੇਚਣੀ ਹੈ ਨਾ। ਆਪਣੀ ਸ਼ੈ ਨੂੰ ਕੱਜਣ ਦੇ ਥਾਂ ਇਹ ਇਸ ਵੇਲੇ ਜਿਹੜੀਆਂ ਬੇਵਕਤੀਆਂ ਜੀਆਂ ਸਖਾਵਤਾਂ ਨੇ ਨਾ, ਇਹ ਖਤਰਾ ਹੈ ਨੇ ਕਿ ਪਾਕਿਸਤਾਨ ਆਪਣੀਆਂ ਖੁਰਾਕ ਦੀਆਂ ਲੋੜਾਂ ਨੇ ਜਿਹੜੀਆਂ ਆਪਣੇ ਲੋਕਾਂ ਨੂੰ ਖੁਰਾਕ ਅਪਣਾਉਣ ਦੇ ਬਾਕੀ ਮਾਮਲੇ ਨੇ ਜਿਹੜੇ ਉਹਨਾਂ ਨੂੰ ਮੇਨਟੇਨ ਕਰ ਸਕੇਗਾ। ਸਰਪਲਸ 'ਚ ਹੈ ਕੀ ਹੈ ਇਹ ਹੀ ਨਹੀਂ ਹਜੇ ਤੱਕ ਪਤਾ, ਨਾ ਸਰਕਾਰ ਇਹਦੀ ਖੁੱਲੀ ਗੱਲ ਦੱਸ ਰਹੀ ਹੈ। ਇਸ ਵੇਲੇ ਬਸ ਜੀ ਉਹ ਭਾਈਚਾਰੇ ਵਾਲਾ ਕੰਮ ਜਿਹੜਾ ਉਹਦੇ ਵਿੱਚ ਇਹ ਸਭ ਕੁਝ ਵੇਚੋ, ਸਾਨੂੰ ਪੈਸਾ ਚੰਗਾ ਲੱਭਣ ਡਿਆ ਆ, ਬਹੁਤ ਸੋਹਣਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਇਹ ਉਹ ਮਿੱਠੀਆਂ ਚੋਪੜੀਆਂ ਸਵਾਦੀ ਗੱਲਾਂ ਨੇ ਜਿਹੜੀਆਂ ਸੁਣਾ ਕੇ ਕੀਤਾ ਜਾ ਰਿਹਾ ਕਿ ਅਸੀਂ ਖਜ਼ਾਨੇ ਦਾ ਭਲਾ ਕਰ ਰਹੇ ਹਾਂ। ਇਹ ਐਕਚੁਅਲ ਖਜ਼ਾਨੇ ਦਾ ਭਲਾ ਨਹੀਂ, ਇਹ ਲੋਕਾਂ ਦੀ ਜੇਬ ਦੇ ਉੱਤੇ ਕੋਈ ਨਵਾਂ ਡਾਕਾ ਬਣ ਸਕਦਾ ਆ ਕਿ ਜਦੋਂ ਇਹ ਖੁਰਾਕ ਦੀ ਕਮੀ ਆਏਗੀ, ਬਾਹਰੋਂ ਇੰਪੋਰਟ ਕਰਨ ਦੇ ਨਾਂ ਦੇ ਉੱਤੇ ਉਹ ਸਭ ਕੁਝ ਹੋਣਗੀਆਂ, ਐਲਸੀਆਂ ਨਿਕਲਣਗੀਆਂ ਤੇ ਫਿਰ ਉਸ ਤੋਂ ਬਾਅਦ ਮਾਮਲੇ ਵਿਗੜਨਗੇ। ਤੇਲ ਦਾ ਮੁੱਲ ਕਿਉਂਕਿ ਹੁਣ ਸਰਕਾਰ ਹਰ 7 ਦਿਨਾਂ ਬਾਅਦ ਤੈਅ ਕਰਨ ਲੱਗ ਪਈ ਹੈ ਤੇ ਕੱਲ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਓਗਰਾ ਦਾ ਮਹਿਕਮਾ ਜਿਹੜਾ ਤੇਲ ਤੇ ਗੈਸ ਦੇ ਮੁੱਲ ਨੇ ਜਿਹੜੇ ਇਹਨਾਂ ਨੂੰ ਕੰਟਰੋਲ ਕਰਦਾ ਹੈ, ਉਹਨਾਂ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਕਿ ਪੈਟਰੋਲ ਜਿਹੜਾ ਪਹਿਲਾਂ ਹੀ 350 ਰੁਪਏ ਲੀਟਰ ਹੈ ਔਰ ਹਾਈ ਓਕਟੇਨ ਹੈ ਜਿਹੜਾ ਉਹ 550 ਲੀਟਰ ਤੋਂ ਉੱਤੇ ਆ, ਇਹਨਾਂ ਦੇ ਮੁੱਲ 'ਚ 97 ਰੁਪਏ ਹੋਰ ਵਧਾ ਦਿੱਤਾ ਜਾਏ ਔਰ ਡੀਜ਼ਲ ਦਾ ਮੁੱਲ ਜਿਹੜਾ ਇਹ ਵੀ 250 ਰੁਪਏ ਲੀਟਰ ਵਧਾ ਦਿੱਤਾ ਜਾਏ। ਇੱਕ ਰਿਪੋਰਟ ਇਹ ਵੀ ਹੈ ਕਿ 304 ਰੁਪਏ ਲੀਟਰ ਵਧਾਉਣ ਦਾ ਆਖਿਆ ਗਿਆ, ਪਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਖਿਆ ਹੈ ਕਿ ਨਹੀਂ ਜੀ ਇਹ ਮੁੱਲ ਆ ਜਿਹੜਾ ਇਹ ਇੱਥੇ ਹੀ ਰੁਕਿਆ ਰਹੇਗਾ, ਇੰਨਾ ਹੀ ਰਹੇਗਾ, ਇਹਦੇ 'ਚ ਵਾਧਾ ਨਹੀਂ ਕੀਤਾ ਜਾਣਾ। ਦੂਜੇ ਪਾਸੇ ਪੈਟਰੋਲੀਅਮ ਐਸੋਸੀਏਸ਼ਨਸ ਨੇ ਜਿਹੜੀਆਂ ਉਹ ਕਹਿੰਦੀਆਂ ਨੇ ਕਿ ਪੈਟਰੋਲ ਦਾ ਕਾਲ ਸਪਲਾਈ ਨਹੀਂ ਆ ਰਹੀ, ਅਸੀਂ ਹੜਤਾਲ ਕਰਨ ਜਾ ਰਹੇ ਹਾਂ। 26 ਤਰੀਕ ਦੀ ਉਹਨਾਂ ਨੇ ਡੇਟ ਦਿੱਤੀ ਸੀਗੀ, ਉਹਨਾਂ ਦੇ ਨਾਲ ਗੱਲਬਾਤ ਹੋ ਕੇ ਮਾਮਲੇ ਕੁਝ ਸੁਧਰੇ ਨੇ। ਮੁੱਲ ਆ ਜਿਹੜਾ ਉਹਨੂੰ ਜ਼ਰਾ ਰੋਕਿਆ ਗਿਆ ਹੈ ਜਾਂ ਕਮ ਅਜ਼ ਕਮ ਇੰਨਾ ਵਾਧਾ ਕਰਨ ਚੱਲੇ। ਇਹਦੇ ਨਾਲ ਲੋਕਾਂ ਦਾ ਲਹੂ ਜ਼ਰੂਰ ਸੁਕਾਇਆ ਗਿਆ ਕਿ ਪਹਿਲਾਂ ਜਿਹੜਾ ਤੇਲ ਲੱਭਣ ਨਹੀਂ ਡਿਆ, ਮਹਿੰਗਾ ਲੱਭਣ ਡਿਆ, ਹੋਰ ਮਹਿੰਗਾ ਹੋਣ ਚੱਲਾ, ਪਰ ਇਹ ਜ਼ਰਾ ਮਿਹਰਬਾਨੀ ਉਹਨਾਂ ਨੇ ਕੀਤੀ ਜਾਂ ਲੋਕਾਂ ਨੂੰ ਵਿਖਾ ਕੇ ਗਿਆ ਕਰਨ ਲੱਗੇ ਆ। ਵੇਖ ਲਓ ਅਸੀਂ ਇਹ ਨਹੀਂ ਕੀਤਾ, ਸਾਡੇ ਧੰਨਵਾਦੀ ਹੋਣਾ ਚਾਹੀਦਾ ਤੁਹਾਨੂੰ। ਇਹ ਉਹ ਕੰਮ ਜਿਹੜਾ ਉਹ ਚੱਲ ਰਿਹਾ, ਮਜਬੂਰੀਆਂ ਦਾ ਫਾਇਦਾ ਚੁੱਕਿਆ ਜਾ ਰਿਹਾ ਜੀ। ਨਸੀਮ ਸ਼ਾਹ ਨੇ ਪਾਕਿਸਤਾਨ ਸੁਪਰ ਲੀਗ ਦਾ ਮੈਚ ਵੇਖਣ ਆਈ ਮਰੀਮ ਨਵਾਜ਼ ਬਾਰੇ ਐਕਸ ਤੇ ਮੈਸੇਜ ਛੱਡਿਆ ਹੈ, ਨਾਲ ਹੀ ਸ਼ੋਕਾਜ਼ ਨੋਟਿਸ ਵੀ ਲੱਭ ਗਿਆ। ਕੀ ਬਣਿਆ ਉਹਨਾਂ ਨਾਲ? ਬਣਿਆ ਹੈ ਜੀ ਪਾਕਿਸਤਾਨ ਸੁਪਰ ਲੀਗ 11 ਦੇ ਮੈਚ ਨੇ ਜਿਹੜੇ ਸ਼ੁਰੂ ਹੋ ਗਏ। ਸਾਦਗੀ ਦੇ ਤਹਿਤ ਐਰਕੀ ਕੋਈ ਮੁੱਖ ਵਖਾਲੀ ਰੌਣਕ ਨਹੀਂ ਹੋਈ। ਸਟੇਡੀਅਮ ਨੇ ਜਿਹੜੇ ਉਹ ਬਿਲਕੁਲ ਵਿਹਲੇ ਨੇ। ਜ਼ਾਹਰ ਹੈ ਜੋ ਮੁਲਕ ਦੇ ਵਿੱਚ ਕਾਲ ਹੈ ਉਹਦੇ ਕਾਰਨ ਇਹਨਾਂ ਨੇ ਸਮਾਰਟ ਲਾਕਡਾਊਨ ਐਲਾਨੀਆਂ ਜਾਂ ਛੁੱਟੀਆਂ ਕੀਤੀਆਂ, ਮੈਚ ਸ਼ੁਰੂ ਹੋ ਗਏ। ਕੱਲ ਲਹਿੰਦੇ ਪੰਜਾਬ ਦੇ ਸੀਐਮ ਮਰੀਮ ਨਵਾਜ਼ ਹੋਣੇ ਕਜ਼ਾਫੀ ਸਟੇਡੀਅਮ ਲਾਹੌਰ ਜਦੋਂ ਮੈਚ ਵੇਖਣ ਗਈਆਂ ਤੇ ਉੱਥੇ ਨਸੀਮ ਸ਼ਾਹ ਹੋਣਾ ਦੇ ਐਕਸ ਅਕਾਊਂਟ ਦੇ ਉੱਤੋਂ ਇੱਕ ਮੈਸੇਜ ਹੋਇਆ ਕਿ ਇਹ ਮਲਕਾਂ ਨੂੰ ਏਡਾ ਪ੍ਰੋਟੋਕੋਲ ਕੈਚਿਆ ਦਾ ਦੇਣ ਡੇ ਜੇ। ਅੱਛਾ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਵੇਖਿਆ ਕਿ ਉਹ ਇਹ ਮੈਂ ਕੀ ਕਹਿ ਬੈਠਾ ਹਾਂ, ਮੈਂ ਤੇ ਆਪ ਮਾਰੇ ਗਏ।
ਉਧਰੋਂ ਫਿਰ ਆਖਿਆ ਗਿਆ ਜੀ ਮੇਰਾ ਐਕਸ ਅਕਾਊਂਟ ਹੈਕ ਹੋ ਗਿਆ ਜੀ। ਅੱਛਾ। ਫਿਰ ਉਸ ਤੋਂ ਬਾਅਦ ਸ਼ੋਕਾਜ਼ ਨੋਟਿਸ ਹੈ ਜਿਹੜਾ ਉਹ ਲੱਭ ਗਿਆ ਤੇ ਨਾਲ ਹੀ ਉਹ ਟਵੀਟ ਹੈ ਜਿਹੜੀ ਉਹ ਡਿਲੀਟ ਕਰ ਦਿੱਤੀ ਗਈ। ਇੱਕ ਵਾਰ ਅੰਦਰ ਜਿਹੜਾ ਜ਼ਾਹਰ ਹੈ ਕਿ ਨਸੀਮ ਸ਼ਾਹ ਨੇ ਜਿਹੜੇ ਇਹਨਾਂ ਦਾ ਆਪਣਾ ਤਾਲੁਕ ਸੂਬਾ ਖੈਬਰ ਪਖਤੂਨਖਵਾ ਨਾਲ ਇਹ ਵੀ ਜ਼ਾਹਰ ਹੋ ਗਿਆ ਕਿ ਇਮਰਾਨ ਖਾਨ ਹਾਮੀ ਨੇ ਜਾਂ ਉਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਬੰਦਾ ਆਪਰੇਟ ਕਰ ਰਿਹਾ ਆ ਉਹ ਕਮ ਸੇ ਕਮ ਇਮਰਾਨ ਖਾਨ ਹਾਮੀ ਹੈ। ਇਹ ਹੁਣ ਮਾਮਲਾ ਪੈ ਗਿਆ ਗਲ 'ਚ। ਹੁਣ ਸੁਪਰ ਲੀਗ ਤੋਂ ਬਾਅਦ ਇਸ ਸ਼ੋਕਾਜ਼ ਨੋਟਿਸ ਦਾ ਜੁਰਮਾਨਾ ਹੁੰਦਾ ਹੈ, ਬੈਨ ਹੁੰਦੇ ਨੇ ਅੱਗੇ ਟੀਮ ਦਾ ਹਿੱਸਾ ਬਣਨ ਵੱਲੋਂ। ਹੁਣ ਕੈਰੀਅਰ ਆ ਜਿਹੜਾ ਉਹ ਇਸ ਵੇਲੇ ਉਹਨਾਂ ਦਾ ट्रबल च आ गया। अगली गल ये है कि ये नोटिस लैण तो बाद इस वेले पाकिस्तान क्रिकेट बोर्ड के चेयरमैन जिहड़े कि पाकिस्तान के फेडरल इंटीरियर मिनिस्टर ने मोहसिन नकवी होने वो भी बिल्कुल चुप ने और लहिंदे पंजाब दी सीएम होने और उन्हां दे बाकी वजीर मशीर जरिए और स्पोक्स पर्सन ने जिहड़े वो भी चुप ने ते नसीम शाह होने ने जिहड़े इस वेले उन्हां वाले तोते छड्ड के कां जिहनूं कहंदे ने कि डंगर ਵੇਚ ਕੇ ਸੁੱਤਾ। ਮੈਂ ਸਮਝਣ ਡਿਆ ਹੁਣ ਉਹਨਾਂ ਦਾ ਟਾਈਮ ਆ ਗਿਆ ਖੁਰਲੀ ਖਲ ਬਣੋਲਾ ਇਹ ਸਭ ਕੁਝ ਹੁਣ ਵਿਕੇ ਵਿਕੇ। ਪਾਕਿਸਤਾਨੀ ਟਿਕਟੋਕਰ ਡਾਕਟਰ ਫਜ਼ੀਲਾ ਅਬਾਸੀ ਤੇ ਮਨੀ ਲਾਂਡਰਿੰਗ ਦਾ ਕੇਸ ਸੁਣਿਆ ਜ਼ਮਾਨਤ ਰੱਦ ਹੋ ਗਈ ਹੈ ਤੇ ਗ੍ਰਿਫਤਾਰੀ ਦਾ ਖਤਰਾ ਖਲੋ ਗਿਆ। जी बिल्कुल ये काम वड्डा बनया। मैं पहला ये भी इत्थे दस दवां कि डॉक्टर फजीला काजी ने जेड़ियां मैं माफी चाहना फजीला अब्बासी ने जेड़ियां ये पाकिस्तान च एक बड़ियां मनियां परमनियां ड्रामाटोलॉजिस्ट ने ठीक है और ये पाकिस्तान दे बड़े मशहूर टीवी आर्टिस्ट ने हमजा अली अब्बासी होने उन्हां दी सकी भैन भी है और इन्हां ने जेड़े अपनी कह लवो कि वरेवार इनकम है ना जेड़ी वो दसी है कि मेरी 60 लाख रुपया ਵਰੇਵਾਰ ਇਨਕਮ ਆ ਪਰ ਇਹਨਾਂ ਦੇ ਅਕਾਊਂਟ ਦੇ ਉੱਤੇ ਕਿਤੇ ਵਾਵਾ ਨਜ਼ਰ ਸੀਗੀ। ਉਹ ਨਜ਼ਰ ਜਿਹੜੀ ਸੀਗੀ ਉਹਦੇ ਤੋਂ ਬਾਅਦ FIA ਨੇ ਆਖਿਆ ਕਿ ਇਹ ਬੀਬੀ ਹੈ ਜਿਹੜੀ ਇਹਨੇ 2.5 ਅਰਬ ਰੁਪਈਆ ਕਰੋੜ ਨਹੀਂ ਜੀ 2.5 ਅਰਬ ਯਾਨੀ 250 ਕਰੋੜ ਰੁਪਈਆ ਜਿਹੜਾ ਉਹ ਅਮਰੀਕਾ ਔਰ ਦੁਬਈ ਇਹਨੇ ਨਜਾਇਜ਼ ਤਰੀਕੇ ਦੇ ਨਾਲ ਭੇਜਿਆ ਮਨੀ ਲਾਂਡਰਿੰਗ ਹੈ ਜਿਹੜੀ ਉਹ ਕੀਤੀ ਹੈ। ਹੁਣ ਮਾਮਲਾ ਗਿਆ ਅਦਾਲਤ ਦੇ ਵਿੱਚ। ਅਦਾਲਤ 'ਚ ਬੀਬੀ ਹੈ ਜਿਹੜੀ ਉਹ ਵੀ ਗਈ। ਇਸਲਾਮਾਬਾਦ ਹਾਈ ਕੋਰਟ ਨੇ ਫਿਰ ਇਹ ਮਾਮਲੇ ਦਾ ਨੋਟਿਸ ਲਿਆ ਔਰ ਉਹਦੇ ਤੇ ਇਹਨਾਂ ਦੀ ਜ਼ਮਾਨਤ ਹੈ ਜਿਹੜੀ ਉਹ ਰੱਦ ਹੋ ਗਈ। FIA ਦੇ ਮਹਿਕਮੇ ਨੂੰ ਕਿਹਾ ਗਿਆ ਕਰੋ ਗ੍ਰਿਫਤਾਰ ਔਰ ਪੁੱਛਤਾਛ ਕਰੋ। ਜੱਜ ਜਸਟਿਸ ਖਾਦਮ ਹੁਸੈਨ ਨੇ ਜਿਹੜੇ ਉਹਨਾਂ ਨੇ ਇਹਨਾਂ ਦੀ ਅਪੀਲ ਹੈ ਜਿਹੜੀ ਉਹ ਰੱਦ ਕੀਤੀ ਹੈ। ਫਿਰ ਲੌਂਗ ਟਰਮ ਹੈ ਜਿਹੜਾ ਉਹ ਇੱਕ ਲੇਡੀ ਹੋਣ ਨਾਤੇ ਇੱਕ ਡਾਕਟਰ ਜ਼ਾਹਿਰ ਸਮਾਜਿਕ ਤੌਰ ਤੇ ਇੱਜ਼ਤਦਾਰ ਲੋਕ ਨੇ ਇਹਨਾਂ ਦੇ ਕੋਈ ਥੋੜਾ ਜਿਹਾ ਉਹ ਸਾਰੀਆਂ ਜਿਹੜੀਆਂ ਜਜ਼ਬਾਤੀ ਸ਼ਾਵਾਂ ਸਨ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਔਰ ਸੁਣਿਆ ਕਿ FIA ਨੇ ਟੀਮਾਂ ਬਣਾ ਦਿੱਤੀਆਂ ਨੇ ਜਿਨ੍ਹਾਂ ਨੇ ਅਦਾਲਤ ਨੂੰ ਇਹ ਆਖਿਆ ਕਿ ਜੀ ਇਹ 2.5 ਅਰਬ ਨਹੀਂ ਸਾਡੇ ਕੋਲ ਇਹੋ ਜਿਹੇ ਹੋਰ ਵੀ ਕੇਸ ਔਰ ਸਬੂਤ ਔਰ ਪ੍ਰੂਫ ਹੱਥੇ ਲੱਗੇ ਨੇ ਜਿਹਦੇ ਤਹਿਤ ਇਹ ਸਾਬਤ ਹੋਣ ਡਿਆ ਕਿ ਇਸ ਬੀਬੀ ਨੇ 3 ਅਰਬ ਰੁਪਈਆ ਜਿਹੜਾ ਉਹ ਪਾਕਿਸਤਾਨ ਤੋਂ ਅਮਰੀਕਾ ਔਰ ਦੁਬਈ ਹੈ ਜਿਹੜਾ ਉਹ ਮਨੀ ਲਾਂਡਰਿੰਗ ਹੈ ਜਿਹੜੀ ਉਹ ਕੀਤੀ ਹੈ। ਇਸ ਕਰਕੇ ਸਾਨੂੰ ਇਸ ਕੇਸ ਦੀ ਪੂਰੀ ਤਲਾਸ਼ੀ ਲੈਣ ਦੀ ਇਜਾਜ਼ਤ ਦਿੱਤੀ ਜਾਏ, ਰਿਮਾਂਡ ਦਿੱਤਾ ਜਾਏ, ਗ੍ਰਿਫਤਾਰੀ ਉਹਨਾਂ ਠੀਕ ਹੈ। ਹੁਣ ਗ੍ਰਿਫਤਾਰੀ ਵੇਖੋ ਕਿਸ ਵੇਲੇ ਹੁੰਦੀ ਹੈ। ਬਹਰਹਾਲ ਮਾਮਲਾ ਜਿਹੜਾ ਉਹ ਗੱਲ 'ਚ ਪਿਆ ਆ ਔਰ ਅਗਰ ਇਹ ਵਾਕਿਆ ਹੀ ਹੋਇਆ ਤੇ ਫਿਰ ਵੇਖਣਾ ਇਹ ਪਏਗਾ ਸੋਰਸ ਕਿਹੜੇ ਨੇ, ਪੈਸਾ ਕਿਹਦਾ ਸੀਗਾ, ਅਪੜਾਇਆ ਕਿੱਥੇ, ਕਿੰਨਾ ਜ਼ਰੀਆਂ ਤੋਂ ਆਇਆ। ਯਾਦ ਰਵੇ ਕਿ ਇਮਾਨ ਅਲੀ ਕੇਸ ਵੀ ਸੀਗਾ ਜਿਨ੍ਹਾਂ ਦੇ ਉੱਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਜੀ ਇਹ ਆਸਫ ਅਲੀ ਜ਼ਰਦਾਰੀ ਹੋਣੇ ਨੇ ਜਿਹੜੇ ਉਹਨਾਂ ਦਾ ਪੈਸਾ ਬਾਹਰ ਅਪੜਾਉਂਦੀ ਸੀਗੀ। ਉਹਨੂੰ ਗ੍ਰਿਫਤਾਰ ਕਰਨ ਵਾਲਾ FIA ਇੰਸਪੈਕਟਰ ਆ ਜਿਹੜਾ ਉਹ ਕਤਲ ਹੋ ਗਿਆ। ਮਾਮਲਾ ਕਿੱਥੇ ਬਣਿਆ ਅੱਜ ਉਹ ਆਜ਼ਾਦ ਪਈ ਫਿਰਦੀ ਹੈ। ਹੁਣ ਵੇਖਣਾ ਹੈ ਕਿ ਡਾਕਟਰ ਫਜ਼ੀਲਾ ਕਾਜ਼ੀ ਤਗੜੀ ਹੈ ਉਸੇ ਤਰ੍ਹਾਂ। ਅੱਛਾ ਇਹ ਤੁਸੀਂ ਵੇਖੋ ਕਿ ਮਨੀ ਲਾਂਡਰਿੰਗ ਦੇ ਜਿੰਨੇ ਨੇ ਇਹਨਾਂ ਕੇਸਾਂ 'ਚ ਬੰਦੇ ਨਹੀਂ ਫੜੇ ਜਾਂਦੇ ਪ੍ਰਵੀਨ, ਬੀਬੀਆਂ ਨੇ ਔਰ ਬੜੀਆਂ ਮਸ਼ਹੂਰ ਬੀਬੀਆਂ ਨੇ। ਇਹ ਟਿਕਟੌਕ ਦੇ ਉੱਤੇ ਵੀ ਨੇ। ਇਹ ਹੁਣ ਅਮਾਨ ਅਲੀ ਤੋਂ ਬਾਅਦ ਇਹ ਦੂਜਾ ਇੱਕ ਟੈਸਟ ਕੇਸ ਆ। ਵੇਖੋ ਇਹਦੇ 'ਚ ਕੀ ਨਿਕਲਦਾ ਜੀ। ਲਾਹੌਰ ਦੇ ਸਰਕਾਰੀ ਹਸਪਤਾਲ 'ਚ 2 ਮਰੀਜ਼ਾਂ ਦੇ C ਸੈਕਸ਼ਨ ਦੇ ਦੌਰਾਨ ਡਾਕਟਰਾਂ ਦਾ ਆਪਸ 'ਚ ਮੁਕਾਬਲਾ ਕਿ ਪਹਿਲੇ ਕੌਣ ਆਪਰੇਸ਼ਨ ਕਰੇ। ਵੀਡੀਓ ਵਾਇਰਲ ਹੋ ਗਈ ਤੇ ਸਰਕਾਰੀ ਨੋਟਿਸ ਵੀ ਹੋਇਆ। ਕੀ ਬਣਿਆ ਮਸੂਦ ਹੈ, ਕੀ ਮਾਮਲਾ ਕੀ ਹੈ? ਲਾਹੌਰ ਦਾ ਸਰਕਾਰੀ ਹਸਪਤਾਲ ਲੇਡੀ ਵੈਲਿੰਗਟਨ ਹਸਪਤਾਲ ਇਹ ਮਨਾਰੇ ਪਾਕਿਸਤਾਨ ਲਾਹੌਰ ਜਾਂ ਹੋਰ ਜ਼ਰਾ ਦੱਸਦੇ ਨੇ ਆਪਣੇ ਜਿਹੜੇ ਦਰਸ਼ਕ ਔਰ ਸਰੋਤੇ ਨੇ ਉਹਨਾਂ ਵਾਸਤੇ ਆਸਾਨੀ ਲਈ ਕਿ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਪਿਛਵਾੜੇ ਜਿਹੜਾ ਹਸਪਤਾਲ ਆ ਉੱਥੇ ਇਹ ਮਾਮਲਾ ਹੋਇਆ। C ਸੈਕਸ਼ਨ ਹੋਣ ਡਿਆ ਬੱਚੇ ਜਨਮ ਵਾਸਤੇ ਜਦੋਂ ਕਰਦੇ ਨੇ ਆਪਰੇਸ਼ਨ ਚੱਲ ਰਿਹਾ। ਸਰਕਾਰੀ ਹਸਪਤਾਲਾਂ 'ਚ ਕੀ ਹੈ ਇੱਕ ਦਾ ਇਧਰ ਸਟ੍ਰੈਚਰ ਦੇ ਉੱਤੇ ਆਪਰੇਸ਼ਨ ਹੋ ਰਿਹਾ, ਵਿਚਕਾਰ ਇੱਕ ਪਰਦਾ ਤੇ ਇੱਕ ਦਾ ਇਧਰ ਹੋ ਰਿਹਾ, ਫਿਰ ਵਿਚਕਾਰ ਪਰਦਾ 10 20 ਦੇ ਆਪਰੇਸ਼ਨ ਚੱਲਣ ਡੇ ਹੁੰਦੇ ਨੇ ਜਿਹੜੀਆਂ ਡੇਟਾਂ ਦੇ ਸੇਮ ਉਹੀ ਕੰਮ ਚੱਲਣ ਡਿਆ ਸੀਗਾ। ਇੱਥੇ 2 ਡਾਕਟਰ ਡਾਕਟਰ ਤੈयबा ਔਰ ਡਾਕਟਰ ਆਇਸ਼ਾ ਉਹ ਪਰਾਂ ਖਲੋਤੀਆਂ ਨੇ। ਮਰਦ ਡਾਕਟਰ ਵੀ ਉੱਥੇ ਨੇ। ਬੀਬੀਆਂ ਨੇ ਜਿਹੜੀਆਂ ਉਹ ਜ਼ਾਹਿਰ ਹੈ ਇਸ ਆਪਰੇਸ਼ਨ ਦੌਰਾਨ ਬੇਪਰਦਗੀ ਵੀ ਹੈ ਆ ਉਹ ਆਪਣੇ ਮੋਬਾਈਲ ਤੋਂ ਵੀਡੀਓ ਬਣਾ ਰਹੀਆਂ ਔਰ ਕਹਿ ਰਹੀਆਂ ਨੇ ਕਿ ਜੀ ਇਹ 2 ਟੀਮਾਂ ਨੇ, ਇੱਕ ਪਾਸੇ ਡਾਕਟਰ ਤੈयबा ਦੀ ਟੀਮ ਹੈ, ਇੱਕ ਪਾਸੇ ਡਾਕਟਰ ਆਇਸ਼ਾ ਦੀ ਟੀਮ ਆ, ਦੋਵੇਂ ਆਪਰੇਸ਼ਨ ਕਰ ਰਹੀਆਂ, ਕਮੈਂਟਰੀ ਕਰ ਰਹੀਆਂ ਹੈ। ਇਹ ਡਾਕਟਰ ਕਰ ਰਹੀਆਂ ਔਰ ਨਾਲ ਕਹਿ ਰਹੀਆਂ ਜਿਹੜਾ ਮੇਲ ਡਾਕਟਰ ਖੜਾ ਆ ਇਹ ਜੱਜ ਆ ਉਹ ਅੱਗੋਂ ਕਹਿ ਰਿਹਾ ਕਿ ਨਾ ਏਦਾਂ ਨਾ ਕਰੋ ਵੀਡੀਓ ਦੇ ਵਿੱਚ ਆ ਜਿਹੜਾ। ਔਰ ਵੇਖੋ ਜੀ ਇਹ ਆਪਰੇਸ਼ਨ ਕੌਣ ਪਹਿਲਾਂ ਕਰਦੀ ਹੈ, ਕੌਣ ਜਿੱਤਦੀ ਹੈ। ਜ਼ੇਬ ਦਿੰਦਾ ਡਾਕਟਰ ਜ਼ਿੰਦਗੀ ਨੂੰ ਦਾਅ ਤੇ ਨਹੀਂ, ਜ਼ਿੰਦਗੀ ਤੋਂ ਇਹ ਡਾਕਟਰੀ ਸ਼ੋਭਾ ਜਿਹੜਾ ਇਹ ਉਹਦੇ ਸੰਸਕਾਰ ਨੇ ਏਦਾਂ ਕਰੀਦਾ।
ਮਰੀਜ਼ ਪਿਆ ਆ ਬੇਵੱਸ ਹੈ, ਤੁਸੀਂ ਇਹ ਕੀ ਕੰਮ ਕਰ ਰਹੇ ਜੇ। ਇਹ ਵੀਡੀਓ ਹੋਈ ਵਾਇਰਲ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੁਣਿਆ ਕਿ ਇੱਕ ਇਨਕੁਆਇਰੀ ਲੱਗੀ ਹੈ ਔਰ ਸੈਕਟਰੀ ਹੈਲਥ ਪੰਜਾਬ ਨੇ ਜਿਹੜੇ ਉਹਨਾਂ ਨੋਟਿਸ ਲਿਆ ਆ। ਬਾਕੀ ਮੈਂ ਤੁਹਾਨੂੰ ਪਿਛੋਕੜ ਦੱਸਦਾ ਜਾਵਾਂ, ਅੱਜ ਤੱਕ ਬਹੁਤ ਸਾਰੇ ਨੋਟਿਸ ਲਏ ਗਏ, ਬਹੁਤ ਸਾਰੇ ਮਾਮਲੇ ਹੋਏ, ਕਿਸੇ ਡਾਕਟਰ ਨੂੰ ਜਜ਼ਾ ਸਜ਼ਾ ਹੁੰਦਿਆਂ ਅਸੀਂ ਨਹੀਂ ਵੇਖਿਆ। ਇਹ ਡਾਕਟਰਾਂ ਦੀ ਹੁਣ ਯੰਗ ਡਾਕਟਰ ਤਨਜ਼ੀਮ ਆ ਜਿਹੜੀ ਉਹ ਵੀ ਖਲੋ ਜਾਣੀ ਹੈ, ਸੀਨੀਅਰ ਡਾਕਟਰ ਤਨਜ਼ੀਮ ਵੀ ਖਲੋ ਜਾਣੀ ਹੈ, ਪੈਰੀ ਮੈਡੀਕਲ ਸਟਾਫ ਆ ਜਿਹੜਾ ਉਹਨੇ ਵੀ ਸੜਕਾਂ ਤੇ ਆ ਜਾਣਾ, ਤੇ ਜਿਨ੍ਹਾਂ ਦੇ ਉਹ ਹੋਂਡੇ ਸੀਗੇ ਉਹ ਇੱਥੇ ਕਿੱਥੇ ਇੰਨੇ ਤਗੜੇ ਹੁੰਦੇ ਨੇ ਕਿ ਜਿਹੜੇ ਹਸਪਤਾਲਾਂ ਦੇ ਧੱਕੇ ਖਾਣ ਡੇ ਹੁੰਦੇ ਨੇ। ਲਿਹਾਜ਼ਾ ਡਾਕਟਰਾਂ ਨੇ ਹੁਣ, ਮੈਂ ਕਦੀ ਪਾਕਿਸਤਾਨ 'ਚ ਰੱਬ ਕਰੇ ਇਹੋ ਜੀ ਮਿਸਾਲ ਬਣੇ ਕਿ ਜਜ਼ਾ ਸਜ਼ਾ ਦਾ ਅਮਲ ਹੋਵੇ ਔਰ ਅੱਗੇ ਤੋਂ ਸਬਕ ਆਵੇ ਇਹਨਾਂ ਨੂੰ। ਮਰੀਮ ਨਵਾਜ਼ ਹੋਣੇ ਜਿਨ੍ਹਾਂ ਨੇ ਇਹ ਆਖਿਆ ਕਿ ਸਰਕਾਰੀ ਪੈਰਾਮੈਡੀਕਲ ਸਟਾਫ ਆ ਜਿਹੜਾ ਹਸਪਤਾਲਾਂ ਦਾ, ਔਰ ਡਾਕਟਰ ਨੇ ਜਿਹੜੇ ਉਹ ਬਾਡੀ ਕੈਮ ਵਰਤਣਗੇ। ਇਹ ਲੋ ਇਹ ਵੀਡੀਓ ਆਪਣੇ ਮੋਬਾਈਲ ਤੋਂ ਬਣਾਉਣ ਦੇ, ਉਦੋਂ ਜਦੋਂ ਹਸਪਤਾਲਾਂ ਦੇ ਵਿੱਚ ਮੋਬਾਈਲ ਬਣਾਉਣਾ, ਵਰਤਣਾ ਔਰ ਵੀਡੀਓ ਬਣਾਉਣਾ ਇਹਦੇ ਉੱਤੇ ਪ੍ਰਵੀਨ ਪਾਬੰਦੀ ਹੈ। ਇੱਥੇ ਮੁਕਾਬਲੇ ਹੋ ਰਹੇ ਨੇ, ਨਾਲ ਉਹ ਲਾਈਵ ਕੀਤੇ ਜਾ ਰਹੇ ਨੇ, ਨਾਲ ਉਹਨਾਂ ਦੀ ਇhtਜਾਜ ਕਰਤਾ, ਠੀਕ ਹੈ ਨਾ, ਉੱਥੇ ਇhtਜਾਜ ਕੀਤਾ। ਇਹ ਹੋ ਜਾਏਗਾ ਤੇ ਇਹ ਹੁਣ ਜੋ ਕੀਤਾ ਜਾ ਰਿਹਾ ਮਤਲਬ ਕਿ ਉਹ ਮਰੀਜ਼ ਨੇ ਜਿਹੜੇ ਉਹ ਕਿਸੇ ਦੀਆਂ ਭੈਣਾਂ ਨੇ, ਬੀਵੀ ਹੈ, ਬੱਚੀਆਂ ਨੇ, ਮਾਵਾਂ ਨੇ, ਉਹਨਾਂ ਦੀ ਬੇਪਰਦਗੀ ਦਾ ਵੀ ਤੁਸੀਂ ਬਿਲਕੁਲ ਅਹਿਸਾਸ ਨਹੀਂ ਕੀਤਾ। ਕਿੰਨੀ ਸੰਗ ਦਿਲੀ ਹੈ। ਇਦਾਂ ਦੇ ਹਸਪਤਾਲਾਂ ਦੇ ਵਿੱਚ ਉਹੀ ਲੋਕ ਜਾਂਦੇ ਨੇ ਜਿਹੜੇ ਪੁੱਜਦੇ ਨਹੀਂ, ਤੇ ਜਿਹੜੇ ਇੱਕ ਮਾੜੇ ਘਰਾਂ ਦੇ ਨੇ ਐਗਜ਼ੈਕਟਲੀ ਆਮ ਬੰਦਾ ਜਿਹੜਾ ਉਹ ਪ੍ਰਾਈਵੇਟ ਨਹੀਂ ਅਫੋਰਡ ਕਰਦਾ। ਸੋ ਇਹ ਜਿਹੜਾ ਇੱਕ ਹੈ ਬੜਾ ਦੁੱਖ ਦੇਣ ਵਾਲਾ ਮਾਮਲਾ, ਔਰ ਇੱਕ ਪੜ੍ਹੇ ਲਿਖੇ ਤਬਕੇ ਵੱਲੋਂ ਡਾਕਟਰ ਇੱਕ ਬਾਇਜ਼ਤ ਸ਼ੋਭਾ ਹੈ, ਪਰ ਇਹ ਡਾਕਟਰਾਂ ਦੀ ਹਰਕਤ ਹੈ ਜਿਹੜੀ ਸਾਹਮਣੇ ਆਈ ਜੀ। ਵਿਆਹ ਤੇ ਫਾਇਰਿੰਗ ਕਰਨ ਦੇ ਲਾੜੇ ਤਾਂ ਗ੍ਰਿਫਤਾਰ ਹੁੰਦੇ ਤੁਸੀਂ ਸੁਣੇ ਹੀ ਹੋਣਗੇ, ਪਰ ਹੁਣ ਸੁਣਿਆ ਕਿ ਵੋਟੀ ਗ੍ਰਿਫਤਾਰ ਹੋ ਗਈ ਤੇ ਇਹ ਮਾਮਲਾ ਬਣਿਆ ਜੀ ਪਿੰਡੀ ਚ। ਜੀ ਬਿਲਕੁਲ, ਮੁੜ ਪਿੰਡੀ ਵਾਲਾ ਝੁਲਸੋ। ਇਹ ਜੀ ਪਟਵਾਰੀ ਲਹਿਜਾ ਪੰਜਾਬੀ ਦਾ ਬੋਲਿਆ ਜਾਂਦਾ ਹੈ। ਗੁੱਜਰ ਖਾਨ ਚ ਇਹ ਮਾਮਲਾ ਹੋਇਆ ਕਿ ਵੋਟੀ ਜਿਹੜੀ ਹੈ ਬਿਲਕੁਲ ਤਿਆਰ ਸ਼ਿਆਰ ਆ, ਔਰ ਉਹ ਜਨਾਬ ਪਿਸਤੌਲ ਲੈ ਕੇ ਤੜ ਕਰਨ ਦੀ ਫਾਇਰਿੰਗ ਕਰਨ ਤੋਂ ਬਾਅਦ ਫਿਰ ਟੋਰ ਸ਼ੋਰ ਲਈ ਇਹ ਵੀ ਵੀਡੀਓ ਅਪਲੋਡ ਹੋਈ ਜਿੱਦੇ ਡਾਕਟਰਾਂ ਦੀ ਹੋਈ ਹੈ। ਬਾਅਦ ਵੀਡੀਓ ਅਪਲੋਡ ਹੋਈ ਤੇ ਫਿਰ ਪੁਲਿਸ ਦਾ ਪਿਆ ਛਾਪਾ, ਪੁਲਿਸ ਦਾ ਛਾਪਾ ਪਿਆ ਤੇ ਐ ਸ਼ੁਕਰ ਆ ਉਹ ਕਬੂਲ ਹੈ ਹੋ ਗਿਆ। ਸੁਣਿਆ ਸਾਹਮਣੇ ਮੁਰਗੇ ਮੁਸਲਮ ਸਭ ਕੁਝ ਪੇਸ਼ ਹਨ, ਇਧਰੋਂ ਪੁਲਿਸ ਆ ਗਈ। ਇੰਨੀ ਗੱਲ ਆਈ, ਵੋਟੀ ਨੇ ਵੀ ਦੌੜ ਲਾਤੀ, ਲਾੜੇ ਨੇ ਵੀ ਦੌੜ ਲਾਤੀ। ਲਾੜਾ ਦੇ ਦੌੜਨ ਚ ਕਾਮਯਾਬ ਰਿਹਾ, ਵੋਟੀ ਲਹਿੰਗਾ ਲੂੰਗਾ ਸਾਂਭਦੀ। ਕਹਿੰਦੇ ਨੇ ਕਿ ਕੋਈ 2 ਮਰ ਲਈ ਅੱਗੇ ਗਈ, ਪੁਲਿਸ ਵਾਲੇ ਨੇ ਫੜ ਲਈ, ਲੈ ਗਏ ਥਾਣੇ। ਫਿਰ ਉਹ ਮੈਜਿਸਟ੍ਰੇਟ ਤੋਂ ਸਹੁਰੇ ਨੇ ਮਸਕਨੇ ਜਮਾ ਕਰਾ ਕੇ ਤੇ ਜ਼ਮਾਨਤ ਕਰਾਈ ਹੈ। ਹੁਣ ਖਬਰ ਹੈ ਜੀ ਆਸਾਨ ਨਿਕਲਣ ਡਿਆ 9 ਅਪ੍ਰੈਲ ਤੱਕ ਇਹਦੀ ਵੀ ਜ਼ਮਾਨਤ ਆ ਤੇ ਲਾੜੇ ਦੀ ਵੀ ਜ਼ਮਾਨਤ ਆ। ਉੱਥੇ ਇਹਨੇ ਬਿਆਨ ਗ੍ਰਿਫਤਾਰ ਹੋਣ ਤੋਂ ਬਾਅਦ ਇਹ ਦਿੱਤਾ ਪਿਸਤੌਲ ਕਿੱਥੋਂ ਲਿਆ, ਇਹ ਲਾੜੇ ਕੋਲੋਂ ਫਾਇਰਿੰਗ ਇਹਨੇ ਕਰਾਈ ਹੈ। ਲਾੜਾ ਕਹਿਣ ਡਿਆ ਸੀਗਾ ਘਰ, ਇਹ ਕਾਹਦੇ ਲਈ ਕੀਤੀ, ਇਹ ਚਾਹ ਵਾਸਤੇ। ਤੇ ਉਹ ਪਿਸਤੌਲ ਦੀ ਜਦੋਂ ਤਲਾਸ਼ੀ ਲਈ ਗਈ ਤੇ ਹਜੇ ਉਹਦੇ ਚ 4 ਗੋਲੀਆਂ ਜਿਹੜੀਆਂ ਹੈ ਸਨ, ਮਤਲਬ ਇੱਕ ਬਰੈਸਟ ਕਰਕੇ ਵਿਹਲਾ ਕਰਕੇ ਫਿਰ ਹੋਰ ਗੋਲੀਆਂ ਪਾ ਕੇ ਫਿਰ ਟੋਰ ਬਣਾਈ ਗਈ। ਇਹ ਟੋਰ ਗਲੇ ਚ ਪਈ ਹੈ। ਵੇਖੋ ਹੁਣ 9 ਅਪ੍ਰੈਲ ਨੂੰ ਇਹ ਮੁਕਦਮਾ ਜਿਹੜਾ ਇਹਦੇ ਚ ਗੱਲ ਕਿੱਥੇ ਵੱਧਦੀ ਹੈ। ਬਹਰਹਾਲ ਪਾਕਿਸਤਾਨ ਚ ਚਰਚਾਯੋਗ ਕੰਮ ਇਹ ਹੈ ਕਿ ਫਾਇਰਿੰਗ ਜਦੋਂ ਵੀ ਹੁੰਦੀ ਹੈ, ਭਾਵੇਂ ਕਜ਼ਨ ਕਰਨ ਦੇ ਹੋਣ, ਯਾਰ ਬੇਲੀ ਸੱਜਣ ਕਰਨ ਦੇ ਹੋਣ, ਪੁਲਿਸ ਆ ਕੇ ਲਾੜੇ ਨੂੰ ਫੜਦੀ, ਪਰ ਐਰਕੀ ਤੇ ਵੋਟੀ ਫੜੀ ਗਈ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਹੀ ਜੇ। ਨਾਲ ਹੀ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਡਿਜੀਟਲ ਪਲੇਟਫਾਰਮ ਨੇ, ਜਿਨ੍ਹਾਂ 'ਚ ਸਾਡਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਵੇਖ ਸਕਦੇ ਜੀ। ਹਫ਼ਤੇ 5 ਦਿਨ ਖਬਰਾਂ ਅਸੀਂ ਲੈ ਕੇ ਆਉਂਦੇ ਆ, ਔਰ ਨਾਲ ਹੀ ਅਸੀਂ ਜਾਂਦੇ ਇਹ ਕਹਾਂਗੇ ਕਿ ਪੰਜਾਬੀ ਰੇਡੀਓ ਯੂਐਸਏ ਦੀ ਨੁਮਾਇੰਦਗੀ ਕਰੋ, ਇਹਦੀ ਪਬਲਿਸਿਟੀ ਕਰੋ, ਇਹਨੂੰ ਸਪੋਰਟ ਕਰੋ। ਉਹ ਪਬਲਿਸਿਟੀ ਕੀ ਹੈ ਕਿ ਜਦੋਂ ਕਿਤੇ ਕਿਸੇ ਸਟੋਰ ਤੇ ਜਾਂ ਕਿਸੇ ਥਾਂ ਸ਼ਾਪਿੰਗ ਕਰਨ ਜਾਂਦੇ ਜੇ, ਉੱਥੇ ਜ਼ਰੂਰ ਦੱਸੋ ਕਿ ਉਹ ਸਟੋਰ ਵਾਲੇ ਜਾਂ ਉਹ ਸ਼ਾਪਿੰਗ ਵਾਲੇ ਨੇ ਜਿਹੜੇ ਉਹ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਪੰਜਾਬੀ ਰੇਡੀਓ ਯੂਐਸਏ ਤੇ ਕਰਨ। ਪੰਜਾਬੀ ਰੇਡੀਓ ਯੂਐਸਏ ਤੁਹਾਡੇ ਤੋਂ ਇਸੇ ਨੁਮਾਇੰਦਗੀ ਔਰ ਇਸੇ ਵਕਾਲਤ ਦੀ ਉਮੀਦ ਰੱਖਦਾ ਹੈ, ਔਰ ਇਸੇ ਸਪੋਰਟ ਦੀ ਉਮੀਦ ਰੱਖਦਾ ਹੈ। ਇਹ ਸਪੋਰਟ ਜ਼ਰੂਰ ਕਰੋ। ਤੇ ਜੇ ਸਾਡੀਆਂ ਖਬਰਾਂ ਸਪਾਂਸਰ ਕਰਨੀਆਂ ਹੋਣ, ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।